ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ ਅੱਜ ਕਾਫੀ ਘਟਨਾਵਾਂ ਨੇ, ਪਰ ਸਮਾਂ ਸੀਮਾ ਕਰਕੇ ਅਸੀਂ ਬਹੁਤੇ ਵੇਰ ਵਿੱਚ ਨਹੀਂ ਜਾਵਾਂਗੇ ਜੀ। 1680 ਚ ਜਦੋਂ 10ਵੇਂ ਪਾਤਸ਼ਾਹ ਦੀ ਉਮਰ 14 ਸਾਲ ਦੀ ਸੀ, 9 ਸਾਲ ਦੀ ਉਮਰ ਚ ਪਿਤਾ ਨੂੰ ਜਿਹੜਾ ਸ਼ਹਾਦਤ ਦੇ ਲਈ ਭੇਜਿਆ ਔਰ ਕੀਨੋ ਵੱਡੋ ਕਲੂਮੇ ਸਾਕਾ ਉਹਨਾਂ ਨੇ ਵਰਤਾਇਆ। ਔਰ ਇੱਕਦਮ ਬਾਅਦ 10ਵੇਂ ਪਾਤਸ਼ਾਹ ਨੇ ਜਿਹੜਾ ਭਵਿੱਖ ਸੀ ਸਿੱਖ ਕੌਮ ਦਾ, ਕਿਉਂਕਿ ਖਾਲਸਾ ਪੰਥ ਦੀ ਸਾਜਨਾ ਤਾਂ 1699 ਚ ਹੁੰਦੀ ਹੈ, ਔਰ ਉਹਨਾਂ ਨੇ ਕਿ ਭਾਈ ਇਹਨਾਂ 'ਚ ਹੁਣ ਜਦੋਂ ਤੱਕ ਪੋਲੀਟੀਕਲ ਪਾਵਰ ਔਰ ਇਸ ਦਾ ਮਾਣ ਨਹੀਂ ਆਏਗਾ ਇਹਨਾਂ ਦੇ ਵਿੱਚ, ਇਹ ਗੁਲਾਮੀ ਦੇ ਸੰਗਲ ਕੱਟੇ ਬਿਨਾਂ ਗੱਲ ਨਹੀਂ ਬਣਨੀ। ਸੋ 1680 ਚ ਅੱਜ ਦੇ ਦਿਨ ਜਿਹੜਾ ਕਾਫੀ ਮਿਹਨਤ ਦੇ ਨਾਲ ਬੜਾ ਵੱਡਾ ਡਰਮ ਬਣਵਾਇਆ ਜਿਹਨੂੰ ਨਗਾਰਾ ਕਿਹਾ ਜਾਂਦਾ ਹੈ, ਔਰ ਇਹ ਰਣਜੀਤ ਨਗਾਰਾ ਉਹਦਾ ਰੱਖਿਆ ਕਿ ਇਹ ਰਣ ਦੇ ਵਿੱਚ ਜਿੱਤ ਦੇਣ ਵਾਲਾ ਹੈ। ਸੋ ਇਹ ਜਿਹੜੇ ਨਗਾਰਾ, ਨਿਸ਼ਾਨ ਸਾਹਿਬ, ਔਰ ਜੋ ਤੁਸੀਂ ਹੋਲੇ ਮਹੱਲੇ ਦੀ ਅਸੀਂ ਗੱਲ ਕੀਤੀ ਹੈ ਕਿਵੇਂ ਚਾਰ ਚਫੇਰੇ ਕੇਸਰੀ ਰੰਗ ਨਿਸ਼ਾਨ ਝੂਲਦੇ ਨੇ, ਇਹ ਬਾਦਸ਼ਾਹਤ ਦੇ ਚਿੰਨ੍ਹ ਨੇ। ਔਰ ਰਣਜੀਤ ਹੁਣ ਉਦੋਂ ਬੱਚੇ ਹੁੰਦੇ ਆ, ਛੋਟੇ ਛੋਟੇ ਨਜ਼ਮਾਂ ਹੁੰਦੀਆਂ ਸੀ, ਰਣਜੀਤ ਨਗਾਰਾ ਖੜਕੇਗਾ, ਜ਼ਾਲਮ ਦਾ ਕਲੇਜਾ ਧੜਕੇਗਾ। ਹੁਣ ਜਦੋਂ ਨਗਾਰਾ ਵੱਜਦਾ, ਜਿਹੜੀਆਂ ਪਹਾੜੀਆਂ ਦੇ ਚਾਰ ਚਫੇਰੇ ਹੈ ਗੂੰਜ ਰਿਹਾ, ਸਿੱਖਾਂ ਨੇ ਐਲਾਨ ਕਰ ਦਿੱਤਾ ਵੀ ਅਨੰਦਪੁਰ ਸਾਹਿਬ ਸਾਡੀ ਸੋਵਰਨ ਰਿਆਸਤ ਹੈ ਜੀ। ਸੋ ਇਹ ਅੱਜ ਦੇ ਦਿਨ, ਔਰ ਮੈਂ ਦੇਖ ਰਿਹਾ ਸੀ ਵੀ 10ਵੇਂ ਪਾਤਸ਼ਾਹ 14 ਸਾਲ ਦੇ ਹੋਣਗੇ ਉਦੋਂ, ਔਰ ਇਹ ਜਿਹੜੀ ਤਿਆਰੀ ਹੈ ਇਸ ਗੱਲ ਦੇ ਲਈ ਕਿ ਭਾਈ ਹੁਣ ਕੌਮ ਨੇ ਆਪਣੀ ਆਜ਼ਾਦੀ ਦੇ ਨਗਾਰੇ ਵਜਾਏ ਨੇ ਔਰ ਇਸ ਗੱਲ ਨੂੰ ਅੱਗੇ ਤੋਰਨੇ। 1748 ਚ ਪੰਥ ਵੱਲੋਂ ਇਹ ਫੈਸਲਾ ਹੋਇਆ ਅਨੰਦਪੁਰ ਸਾਹਿਬ 'ਚ, ਉਹ ਇਹ ਪੀਰੀਅਡ ਸੀ ਸਿੱਖ ਮਿਸਲਾਂ ਵੀ ਔਰ ਜ਼ੁਲਮ ਵੀ ਚੱਲ ਰਿਹਾ ਸੀ ਕਿ ਹੋਲਾ ਮਹੱਲਾ ਪੰਥ ਅਨੰਦਪੁਰ ਸਾਹਿਬ ਮਨਾਏਗਾ, ਵਿਸਾਖੀ ਅਨੰਦਪੁਰ ਸਾਹਿਬ ਹੋਏਗੀ। 1752 ਚ ਦੀਵਾਨ ਕੌੜਾ ਮੱਲ ਜਿਹੜਾ ਲਾਹੌਰ ਦੇ ਵਿੱਚ ਦੀਵਾਨ ਬਣੇ, ਇਸ ਨੂੰ ਜਿਹੜੇ ਸਿੰਘ ਨੇ ਉਹ ਮਿੱਠਾ ਸਿੰਘ ਕਹਿੰਦੇ ਸੀ, ਭਾਵੇਂ ਨਾ ਉਹਦਾ ਕੌੜਾ ਮੱਲ ਹੈ, ਪਰ ਸਿੱਖਾਂ ਦਾ ਬੜਾ ਹਮਦਰਦ ਸੀ। ਇਹਨੇ ਇੱਕ ਸਟੇਜ ਤੇ ਮੁਗਲਾਂ ਦੇ ਨਾਲ ਵੀ ਸਮਝੌਤਾ ਕਰਾਇਆ ਸੀ ਕਿ ਵੀ ਅਫਗਾਨਾਂ ਦੇ ਖਿਲਾਫ ਲੜਨਾ। ਉਦੋਂ ਹੀ ਪੀਰੀਅਡ 'ਚ ਉਦੋਂ ਨਵਾਬੀ ਵੀ ਆਈ ਔਰ ਇਹ ਜੰਗ ਦੇ ਵਿੱਚ ਲੜਦਾ ਮਾਰਿਆ ਗਿਆ, ਔਰ ਇਸ ਦੇ ਨਾਲ ਫਿਰ ਜਿਹੜਾ ਇੱਕ ਸਮਝੌਤੇ ਵਾਲਾ ਯੁੱਗ ਸੀ ਉਹ ਖਤਮ ਹੋਇਆ ਔਰ ਫਿਰ ਟਕਰਾਅ ਦੀ ਲਾਈਨ ਸ਼ੁਰੂ ਹੋਈ। 1892 ਚ ਅੱਜ ਦੇ ਦਿਨ ਖਾਲਸਾ ਕਾਲਜ ਅੰਮ੍ਰਿਤਸਰ ਜਿਹੜਾ ਸਾਡੀ ਪਹਿਲੀ ਜਿਹੜੀ ਹੈ ਵੱਡੀ ਇੰਸਟੀਟਿਊਸ਼ਨ ਹੈ, ਉਹਦੀ ਨੀਂਹ ਗਵਰਨਰ ਪੰਜਾਬ ਦਾ ਲਾਇਲ ਸੀ। ਇਹੀ ਪਹਿਲਾਂ ਕਮਿਸ਼ਨਰ ਵੀ ਰਿਹਾ ਸੀ ਸ਼ਾਇਦ, ਜਾਂ ਗਵਰਨਰ ਹੀ ਸੀ। ਇਹਦੇ ਨਾਂ ਤੇ ਕਿਸੇ ਜ਼ਮਾਨੇ 'ਚ ਜਿਹੜਾ 12 ਆਬਾਦ ਹੋਈਆਂ ਤੇ ਲਾਇਲਪੁਰ, ਕਿਉਂਕਿ ਇਹਦਾ ਨਾਂ ਸੀ ਗਵਰਨਰ ਦਾ ਲਾਇਲਪੁਰ, ਜਿਹਨੂੰ ਹੁਣ ਫੈਸਲਾਬਾਦ ਕਹਿੰਦੇ ਨੇ। ਸੋ ਇਸੇ ਹੀ ਗਵਰਨਰ ਲਾਇਲ ਨੇ ਖਾਲਸਾ ਕਾਲਜ ਦਾ ਨੀਂਹ ਪੱਥਰ ਰੱਖਿਆ ਔਰ ਅੱਜ ਖਾਲਸਾ ਕਾਲਜ ਅੰਮ੍ਰਿਤਸਰ ਆਪਣਾ ਜਿਹੜਾ ਹੈ ਉਹ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਸਾਡੀ ਸੰਸਥਾ ਹੈ ਜੀ। 1921 ਚ ਅੱਜ ਦੇ ਦਿਨ ਜਿਹੜਾ ਸਿੰਘਾਂ ਨੇ ਜਦੋਂ ਫਿਰ ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਫਿਰ ਇੱਕ ਤੋਂ ਬਾਅਦ ਇੱਕ ਗੁਰਦੁਆਰਿਆਂ ਦੇ ਉੱਤੇ ਉਹਨਾਂ ਨੇ ਕਬਜ਼ਾ ਕਰਨਾ ਸ਼ੁਰੂ ਕੀਤਾ ਤੇ ਚੂੜਕਾਨਾ, ਜਿੱਥੇ ਸੱਚਾ ਸੌਦਾ ਚੂੜਕਾਨਾ, ਇਸ ਦੇ ਉੱਤੇ ਵੀ SGPC ਦਾ ਕੰਟਰੋਲ ਹੋਇਆ। 1955 ਦੇ ਵਿੱਚ ਪਟਿਆਲੇ 'ਚ ਪਹਿਲੀ ਜਿਹੜੀ ਹੈ ਪੰਜਾਬੀ ਸੂਬਾ ਕਾਨਫਰੰਸ ਐਸੀ ਸੀ ਜਿਹਦੇ 'ਚ ਕੁਝ ਹਿੰਦੂ ਨੁਮਾਇੰਦੇ ਵੀ ਸ਼ਾਮਲ ਹੋਏ ਜਿਨ੍ਹਾਂ ਨੇ ਪੰਜਾਬੀ ਸੂਬੇ ਦੀ ਹਮਾਇਤ ਕੀਤੀ। 1971 ਚ ਪਾਰਲੀਮੈਂਟ ਚੋਣਾਂ ਅੱਜ ਦੇ ਦਿਨ ਹੋਈਆਂ ਔਰ ਅਕਾਲੀ ਜਿਹੜੇ ਨੇ ਉਹ ਸਫਾਇਆ ਹੋ ਗਿਆ, ਉਹਨਾਂ ਦਾ ਸਿਰਫ ਇੱਕ ਸੀਟ ਪਾਰਲੀਮੈਂਟ ਦੀ ਫਰੀਦਕੋਟ ਤੋਂ, ਉਹ ਵੀ ਬਾਦਲ ਦਾ ਭਰਾ ਗੁਰਦਾਸ ਸਿੰਘ ਬਾਦਲ, ਜਿਹਨੂੰ ਹੁਣ ਕੱਢਿਆ ਬਾਹਰ। ਉਦੋਂ ਕਹਿੰਦੇ ਸੀ ਰਾਮ ਲਛਮਣ ਨੇ ਜੀ, ਇਹ ਭਰਾ ਇੱਕ ਰਾਮ ਹੈ ਇੱਕ ਲਛਮਣ ਹੈ। ਔਰ ਉਸ ਤੋਂ ਬਾਅਦ ਅਕਾਲੀਆਂ ਨੂੰ ਲੱਗਾ ਵੀ ਅਸੀਂ ਤਾਂ ਸਿੱਖਾਂ ਦਾ ਵਿਸ਼ਵਾਸ ਹੀ ਗਵਾ ਲਿਆ। ਫਿਰ ਸਰ ਕਪੂਰ ਸਿੰਘ ਦੇ ਕੋਲ ਗਏ, ਜੀ ਸਾਨੂੰ ਕੋਈ ਪ੍ਰੋਗਰਾਮ ਦਿਓ। ਅਨੰਦਪੁਰ ਦਾ ਮਤਾ ਇਸ ਡਿਫੀਟ ਚੋਂ ਨਿਕਲਿਆ। ਹੁਣ ਵੀ ਜਦੋਂ ਤੱਕ ਅਕਾਲੀਆਂ ਨੂੰ ਜੁੱਤੀਆਂ ਨਹੀਂ ਪੈਂਦੀਆਂ, ਇਹਨੂੰ ਠੁੱਡ ਨਹੀਂ ਵੱਜਦਾ ਪੰਜਾਬ ਚੋਂ, ਤੇ ਇਹਨਾਂ ਨੂੰ ਪੰਥ ਯਾਦ ਨਹੀਂ ਆਣਾ। ਸੋ ਇਸ ਤੋਂ ਬਾਅਦ ਇਹਨਾਂ ਨੂੰ ਪੰਥ ਯਾਦ ਆਇਆ। 1993 ਦੇ ਵਿੱਚ ਅੱਜ ਦੇ ਦਿਨ ਸਾਡੀ ਜੁਝਾਰੂ ਲਹਿਰ ਦੇ ਦੋ ਸੂਰਮੇ, ਰਮਨਦੀਪ ਸਿੰਘ ਟੈਣੀ ਔਰ ਉਹਨਾਂ ਦੀ ਸਿੰਘਣੀ ਕਿਰਨਦੀਪ ਕੌਰ, ਬਹੁਤ ਵਾਰ ਅਸੀਂ ਦੇਖਦੇ ਹਾਂ ਵੀ ਸੰਘਰਸ਼ ਦੇ ਹਵਾਲੇ ਨਾਲ ਕਿਵੇਂ ਸਿੰਘਣੀਆਂ ਨੇ ਵੀ ਯੋਗਦਾਨ ਪਾਇਆ। ਕੁਛ ਕਪਲ ਨੇ ਜਿਹਦੇ 'ਚ ਹਸਬੈਂਡ ਵਾਈਫ ਦੋਨੋਂ ਹੀ ਜਿਹੜੇ ਨੇ ਉਹ ਜੂਝਦੇ ਸ਼ਹੀਦ ਹੋਏ, ਔਰ ਇਹ ਵੀ ਦੋਨੋਂ ਹੀ ਜਿਹੜੇ ਨੇ ਵੀ ਬੀਬੀ ਜੁਝਾਰੂ ਬਿਰਤੀ ਸੀ। ਇਹ ਬੱਸ ਦੇ ਵਿੱਚ ਸਫ਼ਰ ਕਰ ਰਹੇ ਸੀ ਔਰ ਆਲਰੇਡੀ ਮੁਖਬਰੀ ਹੋਈ ਸੀ, ਜੋ ਹੀ ਪੁਲਿਸ ਨੇ ਘੇਰਿਆ ਔਰ ਉਹਨਾਂ ਨੇ ਬੱਸ ਨੂੰ ਔਰ ਦੂਜਾ ਇਹਨਾਂ ਦੋਨਾਂ ਨੇ ਸਾਇਨਾਈਡ ਖਾ ਕੇ ਜਿਹੜੀ ਹੈ ਗੁਰੂ ਨਾਲ ਪ੍ਰੀਤ ਨਿਭਾਈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1558 ਦੇ ਵਿੱਚ ਯੂਰਪ ਦੇ ਵਿੱਚ ਮਿਸਟਰ ਫ੍ਰਾਂਸਿਸਕੋ ਨੇ ਜਿਹੜਾ ਸਮੋਕਿੰਗ ਟਬੈਕੋ ਹੈ, ਤੰਬਾਕੂ ਜਿਹੜਾ ਹੈ ਉਹ ਇੰਟਰੋਡਿਊਸ ਕੀਤਾ। ਫਿਰ ਭਾਰਤ 'ਚ ਵੀ ਪਹੁੰਚ ਗਿਆ ਜਹਾਂਗੀਰ ਦੇ ਜ਼ਮਾਨੇ 'ਚ, ਪਰ 1558 'ਚ ਯੂਰਪ ਦੇ ਵਿੱਚ ਪਹੁੰਚਿਆ ਜੀ। 1923 'ਚ ਮੌਂਟੈਨਾ ਔਰ ਨੇਵਾਡਾ ਅਮਰੀਕਾ ਦੀਆਂ ਉਹ ਦੋ ਸਟੇਟਾਂ ਨੇ ਜਿਨ੍ਹਾਂ ਨੇ ਓਲਡ ਏਜ ਪੈਨਸ਼ਨ ਜਿਹੜੀ ਹੈ ਉਹ ਮਨਜ਼ੂਰ ਕੀਤੀ। 1931 ਦੇ ਵਿੱਚ ਗਾਂਧੀ ਇਰਵਿਨ ਪੈਕਟ ਹੋਇਆ। ਇਰਵਿਨ ਲਾਰਡ ਸੀ ਗਾਂਧੀ ਦੇ ਨਾਲ,
ਔਰ ਇਹ ਉਹ ਪੈਕਟ ਸੀ ਜਿਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਚੁੱਕੀ ਸੀ। ਭਾਰਤ ਭਰ ਦੇ ਵਿੱਚ ਇਹ ਮੰਗ ਉੱਠ ਰਹੀ ਸੀ ਕਿ ਇਹ ਪੈਕਟ ਤੋਂ ਪਹਿਲਾਂ, ਔਰ ਅੰਗਰੇਜ਼ ਵੀ ਕਹਿੰਦੇ ਸੀ ਕਿ ਇੱਕ ਵਾਰੀ ਗਾਂਧੀ ਕਹਿ ਦੇ ਕਿ ਵੀ ਸਜ਼ਾ ਜਿਹੜੀ ਹੈ ਫਾਂਸੀ ਦੀ ਉਹ ਘਟਾ ਦਿਓ, ਤੇ ਉਹ ਤਿਆਰੀ ਸੀ ਉਸ ਨੂੰ ਮਾਫੀ ਦੇਣ ਨੂੰ। ਲੇਕਿਨ ਗਾਂਧੀ ਨੇ ਸਮਝੌਤੇ 'ਚ ਬਾਕੀ ਗੱਲਾਂ ਕੀਤੀਆਂ, ਲੇਕਿਨ ਭਗਤ ਸਿੰਘ ਦਾ ਨਾਂ ਨਹੀਂ ਲਿਆ। ਇਸ ਲਈ ਭਗਤ ਸਿੰਘ ਦੇ ਮਰਡਰ 'ਚ ਗਾਂਧੀ ਦਾ ਵੀ ਜਿਹੜਾ ਉਹ ਬਰਾਬਰ ਦਾ ਯੋਗਦਾਨ ਹੈ। ਜੀ 1933 'ਚ ਅੱਜ ਦੇ ਦਿਨ ਨਾਜ਼ੀ ਪਾਰਟੀ ਜਦੋਂ ਜਰਮਨੀ ਦੇ ਵਿੱਚ ਚੋਣਾਂ ਹੋਈਆਂ, ਉਹ ਐਬਸੋਲੂਟ ਮੈਜੋਰਟੀ ਦੇ ਨਾਲ, ਭਾਵੇਂ ਵੋਟਾਂ ਉਹਨਾਂ ਨੂੰ 43.9% ਮਿਲੀਆਂ, ਪਰ ਉਹਨਾਂ ਦੀ ਸਰਕਾਰ ਬਣੀ ਜਿਵੇਂ ਮੋਦੀ ਦੀ ਬਣੀ ਹੈ। ਤੇ ਜੋ ਨਾਜ਼ੀਆਂ ਨੇ ਫਿਰ ਕੀਤਾ ਉਹੀ ਕੁਛ ਹੁਣ ਮੋਦੀ ਤੇ ਉਹਦੇ ਜਿਹੜੇ ਚੇਲੇ ਬਾਲਕੇ ਨੇ RSS ਉਹ ਕਰ ਰਹੇ ਨੇ। 1946 ਦੇ ਵਿੱਚ ਚਰਚਲ ਨੇ ਜਿਹੜੀ ਹੈ ਮਿਜ਼ੂਰੀ ਸਟੇਟ ਦੇ ਵਿੱਚ ਆਇਰਨ ਕਰਟਨ ਸਪੀਚ ਦਿੱਤੀ ਵੀ ਕਿਵੇਂ ਜਰਮਨ ਵੰਡੇ ਗਏ ਨੇ, ਦੂਜੇ ਨੇ, ਔਰ ਕਿਵੇਂ ਇਹ ਆਇਰਨ ਦਾ ਕਰਟਨ ਹੈ ਜਿਹੜਾ ਈਸਟ ਜਰਮਨੀ ਔਰ ਜਿਹੜਾ ਈਸਟ ਯੂਰਪ ਔਰ ਵੈਸਟ ਯੂਰਪ ਦੇ ਵਿਚਕਾਰ ਹੈ। ਪਰ ਕਦੇ ਕਿਸੇ ਨੂੰ ਨਹੀਂ ਸੁਝਿਆ ਕਿ ਵਾਹਗਾ ਬਾਰਡਰ ਤੋਂ ਲੈ ਕੇ ਹੁਸੈਨੀਵਾਲਾ ਤੱਕ ਜਿਹੜੀ ਕੰਡਿਆਲੀ ਤਾਰ ਲਾਈ ਹੋਈ ਹੈ ਉਹ ਰੀਅਲ ਆਇਰਨ ਵਾਲ ਹੈ, ਕਿ ਜਿੱਥੇ ਦੋਨੋਂ ਪਾਸਿਆਂ ਦੇ ਲੋਕ ਆਪਸ 'ਚ ਮਿਲ ਹੀ ਨਹੀਂ ਸਕਦੇ। ਜੀ ਔਰ ਸਟਾਲਨ ਦੀ ਅੱਜ ਦੇ ਦਿਨ ਮੌਤ ਹੋਈ 1953 'ਚ, ਉਹਨੇ ਲੱਖਾਂ ਰਸ਼ੀਅਨਸ ਮਾਰ ਮੁਕਾਏ ਜਾਂ ਦੂਜੇ ਨਾਂ ਥੱਲੇ। ਔਰ 1984 'ਚ ਅੱਜ ਦੇ ਦਿਨ ਇਰਾਕ ਨੇ ਜ਼ਹਿਰੀਲੀ ਗੈਸ ਜਿਹੜੀ ਹੈ ਸਦਾਮ ਹੁਸੈਨ ਦੇ ਥੱਲੇ ਕੁਰਦਾਂ ਦੇ ਖਿਲਾਫ ਵੀ ਔਰ ਈਰਾਨ ਨਾਲ ਲੜਾਈ 'ਚ ਵੀ ਇਸਤੇਮਾਲ ਕੀਤੀ। ਉਦੋਂ ਸਦਾਮ ਹੁਸੈਨ ਯਾਰ ਸੀ ਅਮਰੀਕਾ ਦਾ, ਤੇ ਸਈਆਂ ਭੈ ਕੋਤਵਾਲ ਤੋਂ ਡਰ ਕਾਹੇ ਕਾ, ਸੋ ਜੀ ਬਿਲਕੁਲ ਚੱਲ ਪਿਆ ਉਹ ਕੰਮ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਨਾਗਾਲੈਂਡ ਦੇ ਦੀਮਾਪੁਰ ਸ਼ਹਿਰ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਨੇ ਜੇਲ੍ਹ ਤੋੜ ਕੇ ਇੱਕ ਕੈਦੀ ਨੂੰ ਕੱਢਿਆ ਅਤੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਜੀ ਡਾਕਟਰ ਸਾਹਿਬ ਕੀ ਹੈ ਮਾਜਰਾ? ਦੇਖੋ ਹੁਣ ਕਹਿੰਦੇ ਨੇ ਵੀ ਕਿੱਥੇ ਕਿੱਥੇ ਪਰਦੇ ਪਾਓਗੇ ਜਦੋਂ ਇਹ ਸਵਾਲ ਕਿਹਾ ਜਾਂਦਾ ਹੈ। ਹੁਣ BBC ਦੀ ਇੰਡੀਆਜ਼ ਡਾਟਰ ਫਿਲਮ ਨੂੰ ਰੋਕ ਦਿੱਤਾ ਹੈ। ਜੀ BBC ਨੇ ਦਿਖਾ ਦਿੱਤਾ, ਕਈ ਕੰਟਰੀ 'ਚ ਦਿਖਾਇਆ। ਇੰਡੀਅਨ ਗਵਰਨਮੈਂਟ ਨੇ YouTube ਦੇ ਉੱਤੇ YouTube ਤੇ ਆ ਗਏ, ਉਹਨਾਂ ਨੇ YouTube ਤੋਂ ਵੀ ਬਲੌਕ, ਉਹਨਾਂ ਨੂੰ ਕਿਹਾ ਜੀ ਕੱਢੋ ਬਾਹਰ, ਮੁਕੱਦਮਾ ਕਰਤਾ ਜੀ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਉੱਥੇ ਕਰ ਰਹੇ ਹਾਂ। ਪਰ ਹੁਣ ਹਾਲਤ ਇਹ ਹੋ ਗਈ ਹੈ ਵੀ ਲੋਕ ਉਸ ਹੱਦ ਤੱਕ ਪਹੁੰਚ ਗਏ ਨੇ ਕਿ ਵੀ ਇਹ ਜਸਟਿਸ ਸਿਸਟਮ 'ਚੋਂ ਕੁਛ ਨਹੀਂ ਨਿਕਲਣਾ। ਇਹ ਜਿਹੜੀ ਘਟਨਾ ਨਾਗਾਲੈਂਡ 'ਚ ਵਾਪਰੀ, ਇਹ ਬੰਦਾ ਜਿਹੜਾ ਹੈ ਜਿਸ ਨੂੰ ਭੀੜ ਨੇ ਮਾਰਿਆ, ਇਸ ਨੇ ਨਾਗਿਆਂ ਦੀ ਜਿਹੜੀ ਕੋਈ ਲੜਕੀ ਜਿਹਨੇ ਪੁਲਿਸ ਰਿਪੋਰਟ ਕੀਤੀ ਉਹਦੇ ਨਾਲ ਰੇਪ ਕੀਤਾ, ਉਹਨੂੰ ਜੇਲ੍ਹ 'ਚ ਹੁਣ ਲੋਕਾਂ ਨੇ ਦੇਖਿਆ ਕਿ ਵੀ ਅਮੀਰ ਕੋਈ ਵਪਾਰੀ ਸੀ, ਪਤਾ ਨਹੀਂ ਲੱਕੜ ਦਾ ਕਿ ਕਾਹਦਾ, ਉਹਨੇ ਕਿਹਾ ਪੈਸੇ ਪੂਸੇ ਦੇ ਕੇ ਛੁੱਟ ਜਾਏਗਾ ਜਾਂ ਕੀ ਚੱਲਣਾ। 10,000 ਤੋਂ ਜ਼ਿਆਦਾ ਲੋਕਾਂ ਦੀ ਭੀੜ ਨੇ ਜਾ ਕੇ ਜੇਲ੍ਹ ਦੇ ਉੱਤੇ ਧਾਵਾ ਬੋਲਿਆ, ਉਹਨੂੰ ਬਾਹਰ ਕੱਢਿਆ, ਪਹਿਲਾਂ ਗੱਡੀ ਦੇ ਨਾਲ ਬੰਨ੍ਹ ਕੇ ਘੜੀਸਿਆ ਤੇ ਨਾਲ ਫਿਰ ਕੁੱਟ-ਕੁੱਟ ਕੇ ਉਹਨੂੰ ਮਾਰਿਆ। ਪੁਲਿਸ ਇੰਨਾ ਕੈਂਗਰ ਸੀ ਲੋਕਾਂ 'ਚ ਕਿ ਪੁਲਿਸ ਨੇ ਗੋਲੀ ਚਲਾ ਕੇ ਜਿਹੜਾ ਉਹਨਾਂ ਨੂੰ ਡਿਸਪਰਸ ਕੀਤਾ। ਜੀ ਸੋ ਅਸੀਂ ਸਮਝਦੇ ਹਾਂ ਕਿ ਇਸ ਸਿਚੁਏਸ਼ਨ ਵੱਲ ਇਹਨੂੰ ਭਾਵੇਂ ਇਹ ਕਹਿੰਦੇ ਤਾਂ ਨੇ ਕਿ ਡੈਮੋਕ੍ਰੇਸੀ ਨੇ ਤਾਂ ਕੰਮ ਕੀਤਾ ਨਹੀਂ, ਇਸ ਲਈ ਬਣ ਗਈ ਮੋਬੋਕ੍ਰੇਸੀ। ਜੀ ਹੁਣ ਮੌਬ ਡਿਸਾਈਡ ਕਰਦੀ ਹੈ ਵੀ ਕੀ ਕਰਨਾ ਉਹਨੇ। ਸੋ ਨਾਗਾਲੈਂਡ ਦਾ ਜਿਹੜਾ ਇਹ ਪ੍ਰੈਸੀਡੈਂਟ ਹੈ, ਭਾਵੇਂ ਰੇਪ ਦੇ ਮਾਮਲੇ 'ਚ ਇੱਕ ਪਾਸੇ ਉਹ ਆਪਣਾ ਇੰਡੀਅਨ ਪ੍ਰਾਈਡ ਦੇ ਨਾਂ ਥੱਲੇ ਫੈਕਟ ਸੁਪਰੈਸ ਕਰਨਾ ਚਾਹੁੰਦੇ ਨੇ BBC ਦੀ ਉਸ ਡਾਕੂਮੈਂਟਰੀ ਨੂੰ ਵੀ ਬਲੌਕ ਕਰਕੇ, ਲੇਕਿਨ ਦੂਸਰੇ ਪਾਸੇ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਟ੍ਰੈਂਡ ਹੈ, ਜਿਸ ਤਰੀਕੇ ਨਾਲ ਇਹ ਜ਼ੁਲਮ ਔਰਤਾਂ ਦੇ ਉੱਤੇ ਹੋ ਰਹੇ ਨੇ, ਸਿਸਟਮ ਅਨਜਸਟ ਹੈ, ਇਹ ਆਉਣ ਵਾਲੇ ਦਿਨਾਂ 'ਚ ਅਲਟੀਮੇਟਲੀ ਇਸ ਲੋਕਤੰਤਰ ਸੋ ਕਾਲਡ ਦਾ ਐਂਡ ਮੋਬੋਕ੍ਰੇਸੀ ਨਾਲ ਹੀ ਹੋਏਗਾ। ਇਹ ਭੀੜਾਂ ਹੀ ਜਿਹੜੀਆਂ ਨੇ ਅਲਟੀਮੇਟਲੀ ਡਿਸਾਈਡ ਕਰਨਗੀਆਂ ਕਿਸੇ ਦਾ ਵੀ ਫੇਟ। ਜੀ ਡਾਕਟਰ ਸਾਹਿਬ ਟਾਈਮ ਤੇ ਅਪ ਹੋ ਗਿਆ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ ਅੱਜ ਦਾ ਵਿਚਾਰ? ਭਾਈ ਗੁਰਦਾਸ ਜੀ ਦਾ ਕਵਿਤ ਨੰਬਰ 76 ਅਸੀਂ ਅੱਜ ਦੇ ਵਿਚਾਰ ਲਈ ਚੁਣਿਆ। ਜੀ ਸ਼ਬਦ ਸੁਰਤ ਅਵਗਾਹਨ ਕੋ ਸਾਧ ਸੰਗ, ਅਗਮ ਅਥਾ ਆਹੇ ਅਪਰ ਅਪਾਰ ਅਤ। ਸ਼ਬਦ ਸੁਰਤ ਅਵਗਾਨ ਕੈ ਸਾਧ ਸੰਗ, ਆਤਮ ਤਰੰਗ ਗੰਗ ਸਾਗਰ ਲਹਿਰ ਹੈ। ਅਗਮ ਅਥਾ ਆਹੇ ਅਪਰ ਅਪਾਰ ਅਤ, ਰਤਨ ਪ੍ਰਗਾਸ ਨਿਧ ਪੂਰਨ ਗਹਿਰ ਹੈ। ਹੰਸ ਮਰ ਜੀਵਾ ਗੁਣ ਗਾਹਕ ਚਾਹਕ ਸੰਤ, ਨਿਸ ਦਿਨ ਘਟਕਾ ਮਹੂਰਤ ਪਹਿਰ ਹੈ। ਸ਼ਾਂਤ ਬੂੰਦ ਬਰਖਾ ਜੋ ਗਵਨ ਘਟਾ ਕਮੰਡ, ਹੋਤ ਮੁਕਤਾਹਲ ਓ ਨਰ ਨਰ ਹਰ ਹੈ। ਹੁਣ ਇਹ ਸਮੁੱਚਾ ਹੀ ਕਵਿਤ ਬ੍ਰਿਜ ਭਾਸ਼ਾ 'ਚ ਹੈ, ਜਿਹੜੀ ਗੰਗਾ ਜਮਨਾ ਦੇ ਜਾਂ ਉਸ ਬੈਲਟ ਦੀ ਜ਼ਬਾਨ ਰਹੀ ਹੈ ਕਿਸੇ ਵੇਲੇ। ਜੀ ਇਹਦੇ 'ਚ ਭਾਈ ਸਾਹਿਬ ਨੇ ਇਹ ਦੱਸਿਆ ਹੈ ਕਿ ਵੀ ਜਿਹੜਾ ਗੁਰਮੁਖ ਹੈ ਉਹ ਕਿਵੇਂ ਨਾਮ ਦੇ ਰਸ ਨੂੰ ਚੂਸਦਾ ਹੈ,
ਔਰ ਜਿਵੇਂ ਉਸ ਦਾ ਰੱਬ ਦੇ ਨਾਮ ਦੇ ਨਾਲ ਲੱਗਣਾ ਇਵੇਂ ਹੀ ਹੈ ਜਿਵੇਂ ਸਵਾਂਤ ਨਖੱਤਰ ਦੇ ਵਿੱਚ ਜਾਂ ਨਛੱਤਰ ਦੇ ਵਿੱਚ ਜਿਹੜੀ ਬੂੰਦ ਸਮੁੰਦਰ ਦੇ ਵਿੱਚ ਸਿੱਪੀ ਦੇ ਮੂੰਹ 'ਚ ਪੈਂਦੀ ਹੈ ਉਹ ਮੋਤੀ ਬਣ ਜਾਂਦੀ ਹੈ। ਇਹ ਇੱਕ ਅਲੰਕਾਰ ਹੈ ਕਿ ਜੀ ਇੱਕ ਸਵਾਂਤ ਨਛੱਤਰ ਹੈ, ਉਹਦੇ 'ਚ ਜਿਹੜੀ ਪੈਗੀ ਉਹਦੇ ਮੂੰਹ 'ਚ ਸਿੱਪੀ ਦੇ, ਉਹ ਇਧਰ ਪਪੀਏ ਦੇ ਮੂੰਹ 'ਚ ਪੈ ਜਾਏ, ਬਾਬੀਹਾ ਅੰਮ੍ਰਿਤ ਵੇਲੇ ਬੋਲੇ, ਉਹ ਵੀ ਜਿਹੜੀ ਹੈ ਤਰ ਜਾਂਦੀ ਹੈ ਉਸ ਦੀ ਪਿਆਸ। ਤੇ ਜੇ ਸਮੁੰਦਰ 'ਚ ਸਿੱਪੀ ਦੇ ਮੂੰਹ 'ਚ ਪਏ ਤੇ ਉਹ ਵੀ ਮੋਤੀ ਬਣ ਜਾਂਦੀ ਹੈ ਜੀ। ਸੋ ਭਾਈ ਸਾਹਿਬ ਨੇ ਕਿਹਾ ਕਿ ਭਾਈ ਜਿਹੜੀ ਸ਼ਬਦ ਦੇ ਵਿੱਚ ਸੁਰਤ ਹੈ, ਸਾਧ ਸੰਗਤ 'ਚ ਆਂਦਾ ਹੈ, ਉਸ ਦੀਆਂ ਆਤਮ ਤਰੰਗਾਂ ਇਵੇਂ ਹੀ ਨੇ ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ, ਔਰ ਉਸ ਦੇ ਸਾਹਮਣੇ ਅਗਮ ਅਥਾਹ ਜਿਹੜਾ ਨਿਰੰਕਾਰ ਅਪਰ ਅਪਾਰ ਹੈ ਉਹ ਉਹਦੇ ਅੰਦਰ ਪ੍ਰਗਾਸ ਕਰਦਾ ਹੈ। ਉਹ ਉਸ ਨਾਮ ਦੇ ਖਜ਼ਾਨੇ ਨੂੰ ਮਾਣਦਾ ਹੈ। ਉਹ ਹੰਸ ਮਰ ਜੀਵਾ, ਜਿਵੇਂ ਹੰਸ ਜਿਹੜਾ ਉਹ ਵੱਖਰਾ ਹੁੰਦਾ ਉਹ ਮੋਤੀ ਚੁਗਦਾ ਹੈ, ਇਵੇਂ ਉਹਦੀ ਸੁਰਤ ਹੰਸ ਵਰਗੀ ਹੁੰਦੀ ਹੈ। ਗੁਣ ਗਾਹਕ ਚਾਹਕ ਸੰਤ, ਉਹ ਸੰਤ ਵਾਂਗ ਸਿਰਫ ਤੇ ਸਿਰਫ ਰੱਬ ਦੇ ਪਿਆਰ ਦੇ ਗੁਣ ਨਾਲ ਜੁੜਿਆ ਹੁੰਦਾ ਹੈ। ਨਿਸ ਦਿਨ ਘਟਕਾ ਮਹੂਰਤ ਪਹਿਰ ਹੈ, ਦਿਨ ਰਾਤ ਉਹਦੇ ਲਈ ਹਰ ਪਲ ਜਿਹੜਾ ਹੈ ਉਹ ਰੱਬ ਦੀ ਯਾਦ ਲਈ ਹੈ, ਉਹਦੇ ਲਈ ਉਹ ਪਵਿੱਤਰ ਹੈ। ਸਵਾਂਤ ਬੂੰਦ ਬਰਖਾ ਜੋ ਗਵਨ ਘਟਾ ਘਮੰਡ, ਜਿਵੇਂ ਸਵਾਂਤੀ ਬੂੰਦ ਬਣਦੀ ਹੋਤ ਮੁਕਤਾਹਲ, ਉਹ ਨਰ ਨਰ ਹਰ ਹੈ। ਜਿਵੇਂ ਸਵਾਂਤ ਬੂੰਦ ਸਿੱਪੀ ਦੇ ਮੂੰਹ 'ਚ ਡਿੱਗ ਕੇ ਮੋਤੀ ਬਣ ਜਾਂਦੀ ਹੈ, ਇਵੇਂ ਹੀ ਜਿਹੜਾ ਬੰਦਾ ਹੈ ਉਹ ਰੱਬ ਦੇ ਨਾਲ ਮਿਲ ਕੇ ਰੱਬ ਵਰਗਾ ਬਣ ਜਾਂਦਾ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਤੇ ਅਸੀਂ ਵੀ ਜਦੋਂ ਜ਼ਿੰਦਗੀ 'ਚ ਕੋਈ ਸਾਡੇ ਇੰਨਾ ਕਰੀਬ ਆਉਂਦਾ ਹੈ ਜਿਹੜਾ ਸਾਨੂੰ ਲੱਗਦਾ ਹੈ ਕਿ ਭਾਈ ਮੈਂ ਤਾਂ ਇਸ ਮੁਸ਼ਕਲ 'ਚ ਸੀ, ਫਿਰ ਕਹਿੰਦਾ ਵੀ ਇਹ ਤਾਂ ਰੱਬ ਬਣ ਕੇ ਬੋੜਿਆ ਜੀ। ਸੋ ਰੱਬ ਬਣ ਕੇ ਬੋੜਨਾ, ਰੱਬ ਦਾ ਬੰਦਾ ਹੋਣਾ ਹੀ ਹੁੰਦਾ ਹੈ। ਰੱਬ ਤਾਂ ਨਹੀਂ ਉਹ ਬੰਦਾ ਹੁੰਦਾ, ਪਰ ਰੱਬ ਵਾਲੇ ਗੁਣ ਉਸ 'ਚ ਹੁੰਦੇ ਨੇ ਤੇ ਉਹ ਰੱਬ ਵਾਂਗ ਜ਼ਿੰਦਗੀ ਦੇ ਵਿੱਚ ਸਾਨੂੰ ਚਾਹ ਦਿੰਦਾ ਹੈ। ਜੀ ਡਾਕਟਰ ਸਾਹਿਬ, ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।